ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਕਿ ਭਾਰਤੀ ਏਜੰਸੀਆਂ ਨੂੰ ਖਾਲਸਾ ਦੇ ਮੁੱਦੇ ਤੇ ਸਿੱਖ ਕੌਮ ਨੂੰ ਦੋਫਾੜ ਕਰਨ ਦਾ ਯਤਨ लगातार जारी है और भारतीय टीवी चैनल ते अपने फिलियां नूं बिठा के खालसा विरोधी जिहड़े बयान है वो दवाए जाते हैं अते ये दावा किया जाता है कि भारत विच जिहड़ा कोई भी सिख है वो खालिस्तान की मंग नहीं करता। सो इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुन लिया लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो जे तुसीं सिख संघर्ष की पहली स्टेज वाल देखो, जदों 13 अप्रैल 1978 ਨੂੰ ਨਰਕਧਾਰੀਆਂ ਨੇ ਬਾਦਲ ਸਰਕਾਰ ਪੰਜਾਬ 'ਚ ਹੁੰਦਿਆਂ ਖਾਲਸਾ ਸਾਜਨਾ ਦਿਵਸ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ 13 ਸਿੰਘਾਂ ਨੂੰ ਸ਼ਹੀਦ ਕੀਤਾ, ਦਰਜਨਾਂ ਹੋਰ ਜ਼ਖਮੀ ਕੀਤੇ, ਕਿਉਂਕਿ ਉਹ ਪੀਸਫੁਲੀ ਇਸ ਗੱਲ ਲਈ ਪ੍ਰੋਟੈਸਟ ਕਰ ਰਹੇ ਸੀ ਕਿ ਜੋ ਕੁਕਰਮ ਇਹ ਨਰਕਧਾਰੀ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਇਹਨਾਂ ਦਾ ਗੁਰੂ ਬੈਠਦਾ ਸੀ। ਅਵਤਾਰ ਬਾਣੀ ਔਰ ਯੁੱਗ ਪੁਰਸ਼ ਨਾਂ ਦੀਆਂ 2 ਕਿਤਾਬਾਂ ਰਾਹੀਂ ਸਿੱਖੀ ਸਿੱਖ ਫਲਸਫੇ ਨੂੰ ਰਿਡੀਕਿਊਲ ਕਰਦੇ ਸੀ ਔਰ ਹੋਰ ਬਹੁਤ ਸਾਰੀਆਂ ਇਹ ਐਲਾਨ ਕਿ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾਏ ਨੇ। ਔਰ ਜਦੋਂ ਇਸ ਲੈਵਲ ਦੇ ਉੱਤੇ ਜਾ ਕੇ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਔਰ ਜ਼ਾਹਰ ਹੈ ਸਿੱਖ ਕੌਮ ਦੇ ਵਿੱਚ ਗੁੱਸਾ ਆਇਆ। 10 ਜੂਨ 1978 ਨੂੰ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ ਕਿ ਵੀ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਔਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਔਰ ਜਿਹੜੇ ਇਸ ਦੇ ਖਿਲਾਫ ਜਦੋਂ ਸਿੱਖਾਂ ਨੇ ਦਿੱਲੀ 'ਚ ਵੀ ਪ੍ਰੋਟੈਸਟ ਕੀਤਾ, ਉੱਥੇ ਵੀ ਗੋਲੀ ਚਲਾਈ, ਉੱਥੇ ਵੀ ਸਿੰਘ ਸ਼ਹੀਦ ਹੋਏ। ਉਹਨਾਂ 'ਚ ਉਦੋਂ ਅਵਤਾਰ ਸਿੰਘ ਕੋਹਲੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਦੀ ਸ਼ਹਾਦਤ ਹੋਈ। ਕਾਨਪੁਰ ਦੇ ਵਿੱਚ ਸਿੱਖਾਂ ਨੇ ਨਰਕਧਾਰੀਆਂ ਦੇ ਖਿਲਾਫ ਪ੍ਰੋਟੈਸਟ, ਉੱਥੇ ਵੀ ਗੋਲੀ ਚਲਾਈ ਗਈ। ਔਰ ਮੀਡੀਆ ਦੇ ਵਿੱਚ ਫਿਰ ਇੱਕ ਪੂਰੀ ਜਿਹੜੀ ਹੈ ਨੈਰੇਸ਼ਨ ਦਿੱਤੀ ਗਈ ਕਿ ਇਹ ਜਿਹੜੇ ਵਿਰੋਧ ਕਰਨ ਵਾਲੇ ਨੇ ਇਹ ਫੰਡਾਮੈਂਟਲਿਸਟ ਸਿੱਖ ਨੇ, ਨਿਰੰਕਾਰੀ ਜਿਹੜੇ ਨੇ ਉਹ ਲਿਬਰਲ ਸਿੱਖ ਨੇ ਔਰ ਇਹ ਜਿਹੜੀ ਹੈ ਲੜਾਈ ਫੰਡਾਮੈਂਟਲਿਜ਼ਮ ਵਰਸਸ ਲਿਬਰਲ ਦੀ ਹੈ। ਔਰ ਇਸ ਨੂੰ ਫਿਰ ਪੂਰੀ ਹਵਾ ਦਿੱਤੀ ਗਈ। ਨਿਰੰਕਾਰੀਆਂ ਦੇ ਪਿੱਛੇ ਸਾਰਾ ਮੀਡੀਆ ਖਲੋਤਾ, ਹਕੂਮਤ ਖਲੋਤੀ। ਔਰ ਅਸੀਂ ਦੇਖਦੇ ਹਾਂ ਕਿ ਉਹ ਪਹਿਲਾ ਟਰਨਿੰਗ ਪੁਆਇੰਟ ਸੀ ਜਦੋਂ ਇਹਨਾਂ ਨੇ ਇਹ ਦੇਖਿਆ ਵੀ ਸਿੱਖਾਂ ਦੇ ਵਿੱਚ ਜਿੱਥੇ ਕਿ ਸਿੱਖੀ 2 ਪਿਲਰਸ ਦੇ ਉੱਤੇ ਖੜੀ ਹੈ, ਗੁਰੂ ਗ੍ਰੰਥ ਔਰ ਗੁਰੂ ਪੰਥ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹਨਾਂ ਦੇਹਧਾਰੀਆਂ ਨੂੰ ਖੜਾ ਕਰਕੇ ਪ੍ਰਮੋਟ ਕੀਤਾ ਗਿਆ। ਤੇ ਜੇ ਪੰਥ ਨੇ ਉਸ ਦਾ ਵਿਰੋਧ ਕੀਤਾ ਤੇ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਫੰਡਾਮੈਂਟਲਿਸਟ ਬਣਾ ਦਿੱਤਾ ਗਿਆ। ਔਰ ਇਹ ਧਾਰਮਿਕ ਪਿੜ ਦੇ ਵਿੱਚ ਉਹਨਾਂ ਨੇ ਇਹ ਇੱਕ ਡਿਵੀਜ਼ਨ ਕ੍ਰੀਏਟ ਕੀਤੀ। ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਨੇ ਉਹ ਸੈਂਟਰਲ ਸਟੇਜ ਤੇ ਆਏ, ਲਗਭਗ 2 ਸਾਲ ਉਹ ਮੋਰਚਾ ਚੱਲਿਆ। ਉਦੋਂ ਮੀਡੀਆ ਨੂੰ ਲੱਗਾ ਕਿ ਵੀ ਇਹ ਜਿਹੜਾ ਜਾਂ ਏਜੰਸੀਆਂ ਨੂੰ ਲੱਗਾ ਕਿ ਵੀ ਇਹ ਸਿੱਖਾਂ 'ਚ ਇੱਕ ਜਿਹਨੂੰ ਯਕਜ਼ੈਦੀ ਜਾਂ ਸੋਲੀਡੈਰਿਟੀ ਜਾਂ ਇੱਕ ਮੁੱਠਤਾ ਦੀ ਗੱਲ ਨੂੰ ਕਿਵੇਂ ਤੋੜਿਆ ਜਾਏ। ਉਹਨਾਂ ਨੇ ਇਹ ਫਿਰ 2 ਕਾਊਂਟਰ ਕਰੰਟ ਬਣਾ ਦਿੱਤੇ। ਸੰਤ ਭਿੰਡਰਾਂਵਾਲਿਆਂ ਨੂੰ ਰੈਫਰ ਕਰਨ ਲੱਗੇ ਫੰਡਾਮੈਂਟਲਿਸਟ ਸਿੱਖ ਲੀਡਰ ਤੇ ਲੌਂਗੋਵਾਲ ਨੂੰ ਐਡਰੈਸ ਕਰਨ ਲੱਗੇ ਮੋਡਰੇਟ ਸਿੱਖ ਲੀਡਰ। ਸੋ ਪੋਲੀਟੀਕਲ ਅਰੀਨਾ ਦੇ ਵਿੱਚ ਵੀ ਇਹ 2 ਧਿਰਾਂ ਖੜੀਆਂ ਕਰ ਦਿੱਤੀਆਂ ਗਈਆਂ ਕਿ ਇੱਕ ਫੰਡਾਮੈਂਟਲਿਸਟ ਹੈ। ਹਾਲਾਂਕਿ ਸੰਤ ਭਿੰਡਰਾਂਵਾਲਿਆਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ ਉਦੋਂ ਤੱਕ, ਤੇ ਲੇਕਿਨ ਉਹਨਾਂ ਨੂੰ ਵੀ ਜਿਹੜਾ 2 ਕੈਂਪਾਂ 'ਚ ਹੋ ਕੇ ਕਿ ਜੀ ਅੱਧੇ ਕਿ ਜੀ ਦੇਖੋ ਲੌਂਗੋਵਾਲ ਦੀ ਅਪਰੋਚ ਬਿਲਕੁਲ ਮੋਡਰੇਟ ਸੌਫਟ ਹੈ, ਭਿੰਡਰਾਂਵਾਲੇ ਇੰਟੋਲਰੈਂਟ ਨੇ। 84 ਕਰ ਲਿਆ, ਉਹਦੇ 'ਚ ਤਾਂ ਸਾਰੇ ਹੀ ਸਿੱਖ ਰਗੜੇ। ਉਹ ਭਾਵੇਂ ਕੋਈ ਚਿੱਟੀ ਪੱਗ ਵਾਲਾ ਸੀ, ਨੀਲੀ ਸੀ, ਕੋਈ ਨਾਮਧਾਰੀ ਸੀ, ਕੋਈ ਨਿਰੰਕਾਰੀ ਸੀ, ਕੋਈ ਕੂਕਾ ਸੀ, ਕੌਣ ਸੀ ਕੌਣ ਨਹੀਂ। ਉਹਨਾਂ ਨੇ ਤਾਂ ਜਿੱਥੇ ਦੇਖਿਆ ਨਵੰਬਰ 84 16 17 ਸੂਬਿਆਂ 'ਚ ਨਸਲਕੁਸ਼ੀ ਕੀਤੀ। ਹੁਣ ਜੇ ਉਹ ਇੱਕ ਸਾਰਤਾ ਆਈ, ਸਿੱਖਾਂ ਨੇ ਪਹਿਲੀ ਵਾਰ ਐਜ਼ ਏ ਵਿਕਟਮ ਮਹਿਸੂਸ ਕਰਨਾ ਸ਼ੁਰੂ ਕੀਤਾ, ਫਿਰ ਉਹਨਾਂ ਨੇ ਇੱਕ ਨੈਰੇਟਿਵ ਸਿਰਜਣਾ ਸ਼ੁਰੂ ਕੀਤਾ ਜਿਹੜਾ RSS ਤੇ ਉਹਨੇ ਜਿਹੜਾ ਜਿਹਨੂੰ ਭਾਰਤ ਰਤਨ ਦਿੱਤਾ ਗਿਆ, ਫਰਨਾਵੀਸ ਕੇ ਕੀ ਉਹਦਾ ਨਾਂ ਸੀ, ਉਹਨੇ ਇਹ ਕਹਿਣਾ ਸ਼ੁਰੂ ਕੀਤਾ ਵੀ ਇਹ ਸਿੱਖ ਹੁਣ ਸਮਝ ਜਾਣ, ਕਿਉਂਕਿ ਇਹ ਗੱਲ ਕਰਦੇ ਨੇ ਹਿੰਦੂਆਂ ਤੋਂ ਅੱਡ ਹੋਣ ਦੀ ਕਰਦੇ ਸੀ। ਦੇ ਸ਼ੁਡ ਅੰਡਰਸਟੈਂਡ ਕਿ ਉਹਨਾਂ ਦਾ ਪਲੇਸ ਕੀ ਹੈ ਤੇ ਜੋ ਇਹਨਾਂ ਦੇ ਨਾਲ ਹੋਇਆ ਇਹਨੂੰ ਬਿਲਕੁਲ ਸ਼ਾਂਤੀ ਦੇ ਨਾਲ ਜਰ ਲੈਣ। ਫਿਰ ਅਸੀਂ ਦੇਖਦੇ ਹਾਂ ਵੀ ਬਾਹਰ ਜਿਹੜੀ ਸੋਲੀਡੈਰਿਟੀ ਸੀ ਸਿੱਖਾਂ ਦੀ, ਇਹਨਾਂ ਨੂੰ ਲੱਗਾ ਵੀ ਇਹਨੂੰ ਕਿਵੇਂ ਡਿਵਾਈਡ ਕਰੀਏ। ਉਹ ਸਰੀ ਦੇ ਜਿਸ ਗੁਰਦੁਆਰਾ ਸਾਹਿਬ 'ਚ ਹੁਣ ਇਹ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਇੱਥੇ ਹੀ ਉਹ ਡਿਵਾਈਸਿਵ ਲਾਈਨ
ਖੜੀ ਕੀਤੀ ਗਈ ਲੰਗਰ ਨੂੰ ਲੈ ਕੇ ਕਿ ਪੰਗਤ 'ਚ ਬਹਿ ਕੇ ਛਕਣਾ ਹੈ ਕਿ ਕੁਰਸੀਆਂ ਤੇ ਬਹਿ ਕੇ ਛਕਣਾ ਹੈ। ਔਰ ਉਹ ਬਲਵੰਤ ਗਿੱਲ ਨਾਂ ਦਾ ਬੰਦਾ ਉਹਨਾਂ ਨੇ ਅੱਗੇ ਕੀਤਾ, ਉਹਨਾਂ ਨੇ ਸਾਰਾ ਕੁਰਸੀਆਂ ਵਾਲਾ ਮਾਡਲ ਖੜਾ ਕਰਤਾ। ਫਿਰ ਜਿਨ੍ਹਾਂ ਨੇ ਵਿਰੋਧ ਕੀਤਾ ਕਿ ਵੀ ਨਹੀਂ ਇਹ ਸਾਡੀ ਜੇ ਮਰਿਆਦਾ ਪੰਗਤ 'ਚ ਬਹਿ ਕੇ ਛਕਣ ਦੀ ਹੈ ਤੇ ਇਹ ਨਹੀਂ ਹੈ, ਤੇ ਉਹਨੂੰ ਭਾਰਤ ਭਰ 'ਚ ਔਰ ਦੁਨੀਆ 'ਚ ਪ੍ਰਚਾਰਿਆ ਗਿਆ ਮੋਡਰੇਟ ਸਿੱਖ ਵਰਸਸ ਫੰਡਾਮੈਂਟਲਿਸਟ ਸਿੱਖ, ਕਿ ਜਿਹੜੇ ਪੰਗਤ 'ਚ ਬਹਿ ਕੇ ਛਕਣ ਦੀ ਗੱਲ ਕਰਦੇ ਨੇ ਉਹ ਜਿਹੜੇ ਨੇ ਫੰਡਾਮੈਂਟਲਿਸਟ ਨੇ, ਔਰ ਜਿਹੜੇ ਕੁਰਸੀਆਂ ਤੇ ਬਹਿ ਕੇ ਸੱਜ ਧੱਜ ਕੇ ਜਿਹੜਾ ਉਹ ਜਿਹੜੇ ਨੇ ਮੋਡਰੇਟ ਨੇ। ਹੁਣ ਇਹ ਤੁਸੀਂ ਦੇਖੋਗੇ ਕਿ ਵੀ ਹਰ ਇਸ਼ੂ ਤੋਂ ਬਾਅਦ ਇਸ ਕਿਸਮ ਦਾ ਪਾਰਟ ਕਿਸਾਨ ਮੋਰਚੇ ਵੇਲੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਲਿਆ ਕੇ ਇਸ ਕਿਸਮ ਦੇ, ਪਰ ਉਹ ਗੱਲ ਚੱਲੀ ਨਹੀਂ। ਉਹਨਾਂ ਨੇ ਪੈਰਲਲ ਹੋਰ ਹਿੰਦੂ ਤੋਂ ਵੀ ਕਿਸਾਨ ਜਥੇਬੰਦੀਆਂ ਖੜੀ ਕਰਨ ਦੀ ਕੋਸ਼ਿਸ਼। ਹੁਣ ਜਿਹੜੀ ਘਟਨਾ ਸਕਾਟਲੈਂਡ ਦੇ ਵਿੱਚ ਹੁੰਦੀ ਹੈ, ਗਲਾਸਗੋ ਦੇ ਵਿੱਚ, ਜ਼ਾਹਰ ਹੈ ਅਸੀਂ ਪਹਿਲੇ ਸੈਗਮੈਂਟ 'ਚ ਡੀਟੇਲ 'ਚ ਗੱਲ ਕੀਤੀ ਹੈ ਕਿ ਕਿਵੇਂ ਉਹਨਾਂ ਦੀ ਵੱਡੀ ਸ਼ਰਾਰਤ ਸੀ। ਗੁਰਦੁਆਰੇ ਦੇ ਅੰਦਰ ਉਹਨੇ ਐਡਰੈਸ ਕਰਨਾ ਸੀ, ਜ਼ਾਹਰ ਹੈ ਅੰਦਰ ਉਹਨੂੰ ਰੋਕਿਆ ਜਾਣਾ ਸੀ, ਮਾਈਕ ਖੋਇਆ ਜਾਣਾ ਸੀ, ਮਾਰ ਕੁਟਾਈ ਹੋਣੀ ਸੀ, ਪੱਗਾਂ ਲੱਥਣੀਆਂ ਸੀ, ਤੇ ਉਹਨਾਂ ਨੇ ਉਸ ਨੂੰ ਡਿਪਲੋਮੈਟ ਤੇ ਅਟੈਕ ਤੇ ਪਤਾ ਨਹੀਂ ਕੀ ਬਣਾ ਦੇਣਾ ਸੀ। ਪਰ ਉਹ 3 ਸਿੱਖ ਨੌਜਵਾਨਾਂ ਨੇ ਜਿਹੜਾ ਉਹ ਪਾਰਕਿੰਗ ਲਾਟ ਦੇ ਵਿੱਚ ਹੀ ਸਰਕਾਰੀ ਗੱਡੀ 'ਚੋਂ ਆਇਆ, ਉਹਨੂੰ ਉਹਨਾਂ ਨੇ ਕਿਹਾ ਵੀ ਦੇਖੋ ਇੱਥੇ ਤੁਸੀਂ ਨਿੱਜੀ ਕੈਪੈਸਿਟੀ 'ਚ ਆ ਕੇ ਮੱਥਾ ਟੇਕੋ, ਦੂਜਾ ਇਹ ਸਰਕਾਰੀ ਕੰਮ ਜਾਂ ਦੂਜਾ ਨਹੀਂ ਹੈ। ਔਰ ਇਸ ਦੇ ਬਾਵਜੂਦ ਕਿ ਕਮੇਟੀ 'ਚ ਉਹਨਾਂ ਦੇ ਮੋਲਸ ਨੇ ਹੀ ਉਹ ਅਰੇਂਜ ਕੀਤਾ ਹੋਇਆ ਸੀ, ਔਰ ਉਹਨਾਂ ਦਾ ਪ੍ਰੇਮ ਗੋਸਲ ਕੇ ਕੌਣ ਹੈ ਉਹ ਵਾਪਸ ਚਲਾ ਗਿਆ। ਹੁਣ ਤੁਸੀਂ ਭਾਰਤ ਦੇ ਟੀਵੀ ਚੈਨਲਸ ਤੋਂ ਲੈ ਕੇ ਇੰਟਰਨੈਸ਼ਨਲੀ ਉਹ ਡਿਬੇਟ, ਔਰ ਜਿਹੜੇ ਸਾਡੇ ਕੁਝ ਗਲੀਬਲ ਸਿੱਖ ਨੇ ਜਿਹੜੇ ਨਾ ਤਾਂ ਗੱਲ ਦੀ ਤਹਿ ਤੱਕ ਪਹੁੰਚਦੇ ਨੇ, ਔਰ ਉਹਨਾਂ ਨੂੰ ਹਮੇਸ਼ਾ ਹੀ ਇਹ ਲੱਗਦਾ ਹੁੰਦਾ ਹੈ, ਉਹ ਇਹ ਡਿਬੇਟ ਸ਼ੁਰੂ ਕਰਤੀ ਕਿ ਇਹ ਤਾਂ ਸਿੱਖੀ ਦੇ ਖਿਲਾਫ ਹੈ ਕਿ ਜੀ ਗੁਰਦੁਆਰੇ ਜਾਣ ਤੋਂ ਕਿਸੇ ਨੂੰ ਕੌਣ ਰੋਕ ਸਕਦਾ। ਭਾਈ ਰੱਬ ਦੇ ਬੰਦਿਓ, ਕਿਨੇ ਗੁਰਦੁਆਰੇ ਜਾਣ ਤੋਂ ਰੋਕਿਆ ਕਿਸੇ ਨੂੰ? ਜੇ ਤੁਹਾਡਾ ਇੱਕ ਉਹੀ ਡਿਪਲੋਮੈਟ ਕੈਨੇਡਾ 'ਚੋਂ ਕੱਢਿਆ ਜਾਂਦਾ ਹੈ ਪਵਨ ਕੁਮਾਰ ਰਾਏ ਕਿ ਵੀ ਉਹਨੇ ਮਰਡਰ ਕੀਤਾ ਹੈ, ਇੰਡੀਅਨ ਸਟੇਟ ਏਜੰਸੀਆਂ ਨੇ ਕੀਤਾ, ਉਹੀ ਯੂਕੇ ਜਿੱਥੇ ਆਲਰੇਡੀ ਜਗਤਾਰ ਸਿੰਘ ਜੌਹਲ ਜਿਹੜਾ ਉਹ 6 ਸਾਲ ਤੋਂ ਆਰਬਿਟਰੇਰੀ ਅਰੈਸਟ ਜਿਹੜੀ UN ਦੀ ਕਮੇਟੀ ਦੀ ਰਿਪੋਰਟ ਹੈ ਰੱਖਿਆ ਹੋਇਆ, ਉਸ ਗੁਰਦੁਆਰੇ 'ਚ ਤੁਸੀਂ ਲਿਆ ਕੇ ਇੱਕ ਦੰਗਾ ਕਰਵਾਉਣਾ ਚਾਹੁੰਦੇ ਸੀ ਕਿ ਭਾਈ ਕੋ ਅੱਧੇ ਵਿਰੋਧ 'ਚ ਹੋਣ, ਅੱਧੇ ਕਹਿਣ ਕਮੇਟੀ ਵਾਲੇ ਅਸੀਂ ਸੱਦਿਆ, ਪੁਲਿਸ ਸਣੇ ਜੁੱਤੀਆਂ ਦੇ ਆਏ, ਔਰ ਬਾਕੀ ਕਹਿਣ ਆਹ ਦੇਖੋ ਜੀ ਸਿੱਖ ਤਾਂ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਨੇ, ਆਹ ਦੇਖੋ ਜੀ ਜੇ ਇਹਨਾਂ ਤੋਂ ਗੁਰਦੁਆਰਾ ਨਹੀਂ ਸੰਭਾਲਿਆ ਜਾਂਦਾ ਹੈ ਖਾਲਿਸਤਾਨ ਕੀ ਸੰਭਾਲਣ। ਇਸ ਕਿਸਮ ਦੇ ਬਿਠਾਏ ਹੁੰਦੇ ਨੇ ਡਿਬੇਟ। ਪਰ ਇਸ ਵੇਲੇ ਤੁਹਾਨੂੰ ਇੱਕ ਵੱਡਾ ਤਬਕਾ ਜਿਹੜਾ ਉਹ ਬੈਠਾ ਉਸ ਕਿਸਮ ਦੇ ਜਿਨ੍ਹਾਂ ਦੇ ਮੂੰਹ ਨੂੰ ਕੁੱਤੇ ਬੰਨੇ ਹੋਏ ਨੇ, ਉਹ ਈਵਨ ਆ ਗੁਰਚਰਨ ਸਿੰਘ ਗਰੇਵਾਲ ਅਕਾਲੀਆਂ ਦਾ, ਉਹ ਮਤਲਬ ਤੁਸੀਂ ਥੋੜੀ ਤਾਂ ਸ਼ਰਮ ਕਰੋ। ਚਾਹੀਦਾ ਤਾਂ ਇਹ ਸੀ ਕਿ ਤੁਹਾਡੀਆਂ ਜਥੇਬੰਦੀਆਂ ਜਾ ਕੇ ਦਿੱਲੀ 'ਚ ਕੈਨੇਡੀਅਨ ਹਾਈ ਕਮਿਸ਼ਨਰ ਦਾ ਥੈਂਕ ਯੂ ਕਰਦੀਆਂ ਕਿ ਬਈ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਇਹ ਜੋ ਕੰਮ ਇੱਥੇ ਸਾਡੇ ਨਾਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋ ਰਹੀ ਸੀ, ਸਾਡੀ ਤਾਂ ਕੋਈ ਆਵਾਜ਼ ਨਹੀਂ ਸੀ, ਤੁਸੀਂ ਘੱਟੋ ਘੱਟ ਇੱਕ ਸਿੱਖ ਦੀ ਹੋਈ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਲਈ ਜਿਹੜਾ ਕੈਨੇਡੀਅਨ ਸਿਟੀਜ਼ਨ ਸੀ ਇੱਕ ਸਟੈਂਡ ਲਿਆ। ਸਾਰੇ ਮੁਲਕ ਨੂੰ ਜਿਹੜਾ ਤੁਸੀਂ ਜਿਹੜਾ ਉਹਦੀਆਂ ਵੈਲਿਊਜ਼ ਨੂੰ ਦਰਸਾਇਆ ਕੈਨੇਡਾ ਦੀਆਂ ਕੀ ਨੇ। ਹੁਣ ਉਹ ਇਸ ਕੰਮ ਤੇ ਲੱਗੇ ਹੋਏ ਨੇ। ਹੁਣ ਅਸਲੀ ਗੱਲ ਇਹ ਹੈ ਵੀ ਉਸ ਮਰਡਰ ਨੂੰ ਪਾਸੇ ਲਿਜਾ ਕੇ ਜਿਹਦੇ 'ਚ ਇੰਡੀਅਨ ਸਟੇਟ ਐਜ਼ ਏ ਰੌਕ ਸਟੇਟ ਸਾਹਮਣੇ ਆ ਰਹੀ ਹੈ, ਇੱਥੇ ਉਹ ਪ੍ਰੋਜੈਕਟ ਕਰ ਰਹੇ ਨੇ। ਦੇਖੋ ਜੀ ਇਹ ਫੰਡਾਮੈਂਟਲਿਸਟ ਲੋਕ ਇਹ ਤਾਂ ਗੁਰਦੁਆਰਿਆਂ 'ਚ ਜਾਣ ਤੋਂ ਰੋਕਦੇ ਨੇ, ਇਹ ਤਾਂ ਬਿਲਕੁਲ ਸਿੱਖੀ ਦੇ ਖਿਲਾਫ ਹੈ ਜੀ, ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਹਾਂ ਜੀ। ਫਿਰ ਇਹਨਾਂ ਨੂੰ ਕੋਈ ਪੁੱਛੇ ਕਿ ਜੀ ਉਹ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਨੇ ਮੱਸਾ ਰੰਗੜ ਦਾ ਸਿਰ ਕਿਉਂ ਲਾਇਆ ਸੀ ਹਰਿਮੰਦਰ ਸਾਹਿਬ ਦੇ ਅੰਦਰ, ਉਹ ਜਾ ਕੇ ਪਹਿਲਾਂ ਉਹਨੂੰ ਬੇਨਤੀ ਕਰਕੇ ਬਾਹਰ ਲੈ ਕੇ ਆਉਂਦੇ, ਉਸ ਨੂੰ ਜਿਹੜਾ ਉਹ ਘੋੜੇ ਤੇ ਬਿਠਾ ਕੇ ਬਾਹਰ ਕੱਢਦੇ, ਫਿਰ ਉਹਨੂੰ ਕਹਿੰਦਾ ਜੀ ਹੁਣ ਅਸੀਂ ਤੈਨੂੰ ਮਾਰਨ ਆਏ ਹਾਂ। ਕਿਉਂਕਿ ਇਸ ਗੱਲ ਅਸੀਂ ਇਹ ਕੋਈ ਜਸਟੀਫਾਈ ਨਹੀਂ ਕਰਦੇ ਵੀ ਵਾਇਲੈਂਸ ਹੋਣੀ ਚਾਹੀਦੀ ਹੈ, ਪਰ ਅਸੀਂ ਇਹ ਕਹਿੰਦੇ ਹਾਂ ਕਿ ਵੀ ਮਸਲਾ ਤਾਂ ਬੇਅਦਬੀ ਦਾ ਸੀ ਕਿ ਵੀ ਤੁਸੀਂ ਤੇ ਇੱਕ ਹੁਣ ਮਸਲਾ ਮਰਡਰ ਦਾ ਕਿ ਇੱਕ ਡਿਪਲੋਮੈਟ ਮਰਡਰ ਕਰ ਰਿਹਾ ਕੈਨੇਡਾ 'ਚ, ਉਸੇ ਹੀ ਯੂਕੇ ਦਾ ਸਿਸਟਮ ਦੇ ਥੱਲੇ ਦੂਸਰਾ ਜਿਹੜਾ ਹੈ ਉਸ ਨੂੰ ਤੁਸੀਂ ਲਿਆ ਕੇ ਗੁਰਦੁਆਰੇ ਦੇ ਵਿੱਚ ਉਸ ਕਿਸਮ ਦਾ ਫਸਾਦ ਕਰਵਾਉਣਾ ਚਾਹੁੰਦੇ ਹੋ। ਉਹਨਾਂ ਨੌਜਵਾਨਾਂ ਨੇ ਬੜੀ ਪੋਲਾਈਟਲੀ ਉਹਦੀ ਗੱਡੀ ਦੇ ਕੋਲ ਜਾ ਕੇ, ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ, ਕੋਈ ਦੂਜਾ ਨਹੀਂ ਸੀ, ਉਹਨਾਂ ਨੇ ਉਹਨੂੰ ਕਿਹਾ, ਤੇ ਉਹ ਵੀ ਸਿਆਣਾ ਸੀ ਘੱਟੋ ਘੱਟ ਇੰਨੀ ਕੋ ਨੇ ਜ਼ਰੂਰ ਸਿਆਣਪ ਦਿਖਾਈ ਜਾਂ ਉਹਨੂੰ ਨਜ਼ਰ ਆ ਗਿਆ ਵੀ ਸਾਡਾ ਪਲਾਟ ਐਕਸਪੋਜ਼ ਹੋ ਗਿਆ। ਤਾਂ ਅਸੀਂ ਸਮਝਦੇ ਹਾਂ ਕਿ ਭਾਈ ਇਸ ਕਿਸਮ ਦੇ ਲੋਕਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਹਕੂਮਤ ਹੁਣ ਇਹਨੂੰ ਹੀ ਇਹ ਕਹਿ ਕੇ ਕਿ ਜੀ ਇਹ ਤਾਂ ਖਾਲਿਸਤਾਨੀ ਮੁੱਠੀ ਭਰ ਨੇ, ਆਹ ਦੇਖੋ ਜੀ ਸਾਰੇ ਸਾਡੇ ਜਿਹੜੇ ਸਜਾਏ ਹੋਏ ਸਾਡੇ ਭਾਰਤ ਮਾਤਾ ਦੇ ਸਿੱਖ ਨੇ ਉਹ ਤਾਂ ਬਿਲਕੁਲ ਖਾਲਿਸਤਾਨ ਦੇ ਵਿਰੋਧ 'ਚ ਨੇ। ਪਰ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ, ਮੈਂ ਆਪਣੇ ਉਸ ਡਿਬੇਟ ਦੇ ਵਿੱਚ ਵੀ ਇੱਕ ਜਿਹੜੀ ਪਿਛਲੇ ਦਿਨਾਂ 'ਚ ਹੋਈ, ਮੈਂ ਕਿਹਾ ਸੀ, ਮੈਂ ਕਿਹਾ ਜੀ ਇਹਨੂੰ ਰੇੜਕਿਆਂ ਨੂੰ ਮੁਕਾਓ, ਅਸੀਂ ਵੀ ਜਿਹੜਾ ਉਹ ਸੁਰਖਰੂ ਹੋਈ ਹੈ।
ਤੁਸੀਂ ਕਹਿੰਦੇ ਹੋ ਕਿ ਸਿੱਖ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਮੰਗਦੇ ਹੀ ਨਹੀਂ ਖਾਲਿਸਤਾਨ। ਅਸੀਂ ਕਹਿੰਦੇ 99% ਸਿੱਖ ਖਾਲਿਸਤਾਨ ਚਾਹੁੰਦੇ ਨੇ, ਅੱਛਾ। ਪਰ ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਆਵਾਜ਼ ਨੂੰ ਐਕਸਪ੍ਰੈਸ ਨਹੀਂ ਹੋਣ ਦਿੰਦੇ। 6 ਮਹੀਨੇ ਆਪਣੀ ਕੱਢੋ ਉੱਥੋਂ ਫੋਰਸਿਸ, ਅੱਛਾ ਯੂਨਾਈਟਿਡ ਨੇਸ਼ਨ ਦੇ ਆਬਜ਼ਰਵਰ ਸੱਦ ਲਓ, ਪੁੱਛ ਲਓ, ਵਨਸ ਫॉर ਆਲ ਟਾਈਮ ਡਿਸਾਈਡ ਕਰ ਲਓ ਵੀ ਸਿੱਖ ਕੀ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਇਹ ਤਾਂ ਅੰਗਰੇਜ਼ਾਂ ਨੂੰ ਕਹਿੰਦੇ ਨੇ ਜੀ ਉਹਨਾਂ ਨੇ ਡਿਵਾਈਡ ਐਂਡ ਰੂਲ ਕੀਤਾ, ਰਾਜ ਕੀਤਾ। ਇਨਫੈਕਟ ਇਹਨਾਂ ਦਾ ਹੀ ਜਿਨ੍ਹਾਂ ਨੇ ਵਰਣ ਆਸ਼ਰਮ ਜ਼ਾਤ ਪਾਤੀ ਸਿਸਟਮ ਕੱਢਿਆ। ਅੱਜ ਇਹ ਵੀ ਪਿਛਲੇ ਮੈਂ 78 ਤੋਂ ਤਾਂ ਗਿਣਾ ਦਿੱਤਾ ਕਿ ਕਿਵੇਂ ਇਹਨਾਂ ਨੇ ਅੱਡ ਅੱਡ ਧਾਰਮਿਕ ਔਰ ਸਿਆਸੀ ਪਿੜ ਦੇ ਵਿੱਚ ਜਿਹੜੀ ਹੈ ਉਹ ਡਿਵੀਜ਼ਨ ਕ੍ਰੀਏਟ ਕੀਤੀ ਹੈ। ਸੋ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਨਾਰਾਇਣ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।